उन्होंने कहा कि शॉकिंग डेथ ऑफ सिख एक्टिविस्ट भाई अवतार सिंह खंडा और उस दे नाल उन्होंने ये मंग की कि भाई असी मंग करते हैं कि इसकी इंडिपेंडेंट इन्वेस्टिगेशन होए। Given the sudden nature of this tragic event, it is essential for the entire Sikh community to be reassured that there was no political motivation behind it. We are actually aware that such politically motivated incidents have occurred in the past, as exemplified by the case of Alexander Levinke in 2006. Levensko was a former Russian intelligence official who defected to the West. कि वो आ गया सी इधर और उसका मर्डर करवाया गया और जिहड़ा पॉइजन है वो रेडिएशन पॉइजनिंग यूज़ की गई और इनू यूरोपीयन कोर्ट ने ऑलरेडी रशिया नू इस दे लई जिहड़ा जिम्मेवार दस्सिया। जिस अंदाज इंडिया टुडे ने पॉइजनिंग अवतार सिंह खंडा की गल की और करवाई भी उन्होंने एक सिख जर्नलिस्ट बीबी राही प्री प्लान। दर्शकों ब्रेक तो बाद सब का भरपूर स्वागत है। सो व्यूअर्स गलबात करन जा रहे हैं कि भाई अवतार सिंह खंडा की अचानक मौत भारतीय खुफिया एजेंसी राह दीआं गतिविधियां वाल भी इशारा करती है। यूके आस्ट्रेलिया अमरीका और कैनेडा विच खालिस्तान की लहर नूं दबाउण विच असफल रहण तो बाद इउं जापदा है कि भारतीय स्टेट ने KGB ਅਤੇ ਮੁਸਾਦ ਖੂਫੀਆ ਏਜੰਸੀਆਂ ਦੀ ਤਰਜ ਤੇ ਖਾਲਿਸਤਾਨੀ ਐਕਟੀਵਿਟੀਜ਼ ਨੂੰ ਖਤਮ ਕਰਨ ਦਾ ਜਿਹੜਾ ਉਹ ਆਰ ਸ਼ੁਰੂ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲੇ ਸੈਗਮੈਂਟ 'ਚ ਵੀ ਟੱਚ ਬੇਸ ਇਸ ਮੁੱਦੇ ਨੂੰ ਕੀਤਾ ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਵਿਛੋੜਾ ਇੰਨਾ ਅਚਾਨਕ ਔਰ ਜਿਹੜੇ ਸਰਕਮਸਟਾਂਸਿਸ ਸਾਰੇ ਐਕਸਪਲੇਨ ਕਰਦੇ ਨੇ ਭਾਰਤੀ ਸਰਕਾਰ ਦਾ ਇੰਗਲੈਂਡ ਦੇ ਉੱਤੇ ਦਬਾਅ ਭਾਈ ਅਵਤਾਰ ਸਿੰਘ ਹੋਰਾਂ ਨੂੰ ਟਾਰਗੇਟ ਕਰਕੇ 19 ਮਾਰਚ ਦੀਆਂ ਘਟਨਾਵਾਂ ਲਈ ਵੀ ਜ਼ਿੰਮੇਵਾਰ ਦੱਸਣਾ, ਆਪ ਮੁਹਾਰੇ ਕਿਸੇ ਅਖੌਤੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਵੀ ਮੁਖੀ ਬਣਾ ਦੇਣਾ, ਵਾਰਿਸ ਪੰਜਾਬ ਦੇ ਮਨੀ ਟ੍ਰੇਲ ਨਾਲ ਵੀ ਜੋੜ ਦੇਣਾ ਤੇ ਹੋਰ ਪਤਾ ਨਹੀਂ ਕੀ ਕੇਸ ਜਿਹੜੇ ਨੇ ਉਹਨਾਂ ਨੇ ਈਵਨ ਦੇ ਕੇ ਇੰਟਰਪੋਲ ਤੱਕ ਵੀ ਗੱਲਾਂ ਕਈ ਪਹੁੰਚਾਈਆਂ ਹੋਣਗੀਆਂ ਝੂਠੀਆਂ ਜਿਸ ਕਿਸਮ ਦਾ ਇਹ ਕਰਦੇ ਨੇ। ਹੁਣ ਇਹਨਾਂ ਸਾਰਿਆਂ ਦੇ ਚੱਲਦੇ ਆ ਜਿਹੜਾ ਸ਼ੱਕ ਦੀ ਸੂਈ ਪਹਿਲੇ ਹੀ ਖਬਰ ਤੋਂ ਬਾਅਦ ਬਹੁਤਿਆਂ ਨੂੰ ਔਰ ਜਿਵੇਂ ਅਸੀਂ ਦੱਸਿਆ ਵੀ ਇੰਡੀਆ ਟੁਡੇ 'ਚ ਇਹਨਾਂ ਦੀ ਇੱਕ ਜਰਨਲਿਸਟ ਜਿਹੜੀ ਆ ਸਟੋਰੀ ਪਲਾਂਟ ਜ਼ਹਿਰ ਦੇਣ ਦੀ ਕਰਦੀ ਹੈ। ਹੁਣ ਇੱਕ ਉਹ ਨੌਜਵਾਨ ਜਿਹੜਾ ਨੌਜਵਾਨਾਂ 'ਚ ਹਰਮਨ ਪਿਆਰ ਹੈ ਹਰ ਸਿੱਖ ਜਥੇਬੰਦੀ ਦੇ ਨਾਲ, ਕਿਉਂਕਿ ਪੰਥਕ ਸੋਚ ਵਾਲਿਆਂ ਨੂੰ ਸਾਰੇ ਪਿਆਰ ਕਰਦੇ ਨੇ, ਜਿਸ ਦੀ ਵਿਰਾਸਤ ਸ਼ਹੀਦ ਬਾਪ ਦੀ ਹੈ। ਬਹੁਤ ਛੋਟਾ ਬੱਚਾ ਹੈ ਕੁਝ ਸਾਲਾਂ ਦਾ ਜਦੋਂ ਕਿ ਪਿਤਾ ਸ਼ਹੀਦ ਹੁੰਦੇ ਨੇ। ਕੋਈ ਵੀ ਇਸ ਕਿਸਮ ਦੀ ਦੁਸ਼ਮਣੀ ਆਪਣੇ ਖੈਮੇ 'ਚੋਂ ਆਪਣਿਆਂ 'ਚੋਂ ਜੇ ਇਹਨਾਂ ਦੀ ਗੱਲ ਹੀ ਮੰਨ ਲਈ ਹੈ ਇੰਡੀਆ ਟੁਡੇ ਦੀ ਜ਼ਹਿਰ ਦਿੱਤਾ ਗਿਆ ਤੇ ਉਹ ਤਾਂ ਹੈ ਨਹੀਂ। ਫਿਰ ਐਸਾ ਕਿਹੜਾ ਜ਼ਹਿਰ ਹੈ ਜਿਹਦੇ 'ਚ ਫੂਡ ਪੋਇਜ਼ਨਿੰਗ ਜਾਂ ਦੂਸਰੇ ਰਾਹੀਂ ਇਸ ਤੇਜ਼ੀ ਦੇ ਨਾਲ ਜਿਹੜਾ ਪਹਿਲੇ 24 ਘੰਟੇ ਬਾਅਦ ਵੈਂਟੀਲੇਟਰ 'ਤੇ ਕੌਣ ਪਾ ਰਿਹਾ ਔਰ ਉਹਨਾਂ ਤੱਕ ਖਬਰ ਕੌਣ ਪਹੁੰਚਾ ਰਿਹਾ। ਹੁਣ ਇਹਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਸਾਰਾ ਵਰਤਾਰਾ ਦੇਖਣਾ ਪਏਗਾ ਕਿ ਵੀ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਇੱਕਦਮ ਬਾਅਦ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਜੂਨ 84 ਤੋਂ, ਉਹਨਾਂ ਦਾ ਫੋਕਸ ਡਾਇਸਪੋਰਾ ਸਿੱਖਾਂ ਦੀ ਨੂੰ ਪਹਿਲਾਂ ਤਾਂ ਸਾਇਲੈਂਟ ਕਰਨਾ ਸੀ, ਜਿਹੜਾ 70s ਦੇ ਵਿੱਚ ਹੀ ਜਿਹੜਾ ਯਤਨ ਉਹਨਾਂ ਨੇ ਸ਼ੁਰੂ ਕੀਤਾ। ਔਰ ਮੈਂ ਹਮੇਸ਼ਾ ਰਿਕਮੈਂਡ ਕਰਦਾ ਕਿ ਸੌਫਟ ਟਾਰਗੇਟ ਜਿਹੜੀ 2 ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਬੜੇ ਹੀ ਇਨਵੈਸਟੀਗੇਟਿਵ ਜਰਨਲਿਸਟ ਨੇ ਲਿਖੀ, ਉਹਨਾਂ ਨੂੰ ਪੜ੍ਹੋ ਕਿ ਤੁਹਾਨੂੰ ਅੰਦਾਜ਼ਾ ਹੋਏਗਾ ਕਿ 75-76 ਤੋਂ ਜਿਹੜੀ ਆ ਇਨਫਿਲਟਰੇਸ਼ਨ ਰਾਹ ਦੀ ਵਿਦਨ ਮੇਨ ਪੀਪ ਗੁਰਦੁਆਰਾ ਟੋਰਾਂਟੋ ਉਸ ਥਾਂ ਦੇ ਉੱਤੇ ਹੁੰਦੀ ਹੈ। ਫਿਰ ਕਿਸ ਅੰਦਾਜ਼ ਦੇ ਵਿੱਚ ਸਿੱਖ ਸਫਾਂ ਤੱਕ ਉਹ ਪਹੁੰਚ ਕਰਦੇ ਨੇ ਕਿ ਉਸ 'ਚੋਂ ਅਲਟੀਮੇਟਲੀ ਕਿਵੇਂ ਆਪਣੇ ਜਿਹੜੇ ਨੇ ਉਹ ਦੁਮਛੱਲਿਆਂ ਰਾਹੀਂ ਉਹ ਏਅਰ ਇੰਡੀਆ ਦੀ ਡਿਜ਼ਾਸਟਰ ਕਰਕੇ ਫਿਰ ਉਹ ਸਾਰੇ ਗਾਇਬ ਹੋ ਜਾਂਦੇ ਨੇ ਔਰ ਕਿਵੇਂ ਅਗਲੇ 20 ਸਾਲ ਜਿਹੜਾ ਮੀਡੀਆ ਟਰਾਇਲ ਰਾਹੀਂ ਖਾਲਿਸਤਾਨ ਦੀ ਮੂਵਮੈਂਟ ਜਿੱਥੇ ਸਿੱਖ ਵਿਕਟਮ ਸਨ ਜੂਨ 84 ਟੋਟਲ ਵਾਰ ਜੋ ਸਾਡੇ ਉੱਤੇ ਥੋਪੀ ਗਈ, ਉਹਨਾਂ ਨੂੰ ਜਿਹੜਾ ਇੱਕ ਐਗਰੈਸਰ ਦਹਿਸ਼ਤਗਰਦ ਔਰ ਇਸ ਕਿਸਮ ਦੇ ਲਕਬਾਂ ਦੇ ਨਾਲ ਸੰਬੋਧਨ ਕਰਕੇ ਔਰ ਇੱਕ ਸਿੰਗਲ ਐਕਸ਼ਨ ਦੇ ਨਾਲ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਗਿਆ।
ਔਰ ਫਿਰ ਅਸੀਂ ਦੇਖਦੇ ਹਾਂ ਪੰਜਾਬ 'ਚ ਉਹਨਾਂ ਨੇ 84 ਤੋਂ 94 ਤੱਕ ਇੱਕ ਨਸਲ ਮਾਰ ਮੁਕਾਈ, ਫਿਰ ਡਰੱਗਸ ਦੀ ਵਾਰਫੇਅਰ ਸ਼ੁਰੂ ਕਰ ਦਿੱਤੀ। ਬਾਹਰ ਵੀ ਮੂਵਮੈਂਟ ਆਲਮੋਸਟ ਜਿਹੜੀ ਆ ਉਹ ਸਾਇਲੈਂਟ ਮੋਡ ਤੇ ਹੀ ਚਲੀ ਗਈ ਸੀ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਸਾਇਲੈਂਸ ਸੀ। ਹੁਣ ਉਸ ਸਾਰੇ ਚੋਂ ਜਿਹੜੀ ਰਿਵਾਈਵਲ ਹੁੰਦੀ ਹੈ 2012 ਦੇ ਵਿੱਚ, ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਕੁਛ ਨਹੀਂ ਹੈ, ਟੈਸਟਿੰਗ ਆਫ ਵਾਟਰ ਵੀ ਸੀ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਬਲੈਕ ਵਾਰੰਟ, ਲੇਕਿਨ 2 ਵਾਰ ਉਹ ਕੈਂਸਲ ਕਰਨ ਤੇ ਮਜਬੂਰ ਹੁੰਦੇ ਨੇ ਕਿ ਇਹਨਾਂ ਨੇ ਇਹ ਠੀਕ ਹੈ ਵੀ ਅੱਜ ਵੀ ਭਾਈ ਅਵਤਾਰ ਸਿੰਘ ਖੰਡਾ ਨੂੰ ਐਲੀਮੀਨੇਟ ਕਰਕੇ ਉਹ ਸਮਝਦੇ ਹੋਣ ਕਿ ਜੀ ਉਹਨਾਂ ਨੇ ਡਾਇਸਪੋਰਾ 'ਚ ਸਿੱਖਾਂ ਨੂੰ ਡਰਾ ਦਿੱਤਾ ਹੈ, UK 'ਚ ਆਵਾਜ਼ ਬੰਦ ਕਰ ਦਿੱਤੀ ਹੈ, ਔਰ ਇੱਕ ਖੌਫ, ਕਿਉਂਕਿ ਇਹ ਗੱਲ ਕੱਲੀ ਇੱਕ ਹਵਾਲੇ ਨਾਲ ਨਹੀਂ ਹੈ। ਮੈਂ ਸਮਝਦਾ ਵੀ ਫਲੱਡ ਆਫ ਕਾਲਸ ਜਿਹੜਾ ਹੈ ਕੱਲ੍ਹ ਤੋਂ ਅੱਜ ਤੱਕ, ਔਰ ਮੈਂ ਉਹਨਾਂ ਸਾਰਿਆਂ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਡੀ ਸੁਰੱਖਿਆ ਨੂੰ ਲੈ ਕੇ ਜਿਹੜਾ ਫਿਕਰ ਦਾ ਇਜ਼ਹਾਰ ਕੀਤਾ, ਉਹ ਸਤਿਗੁਰੂ ਦੇ ਹੱਥ ਵਸ ਹੈ। ਲੇਕਿਨ ਇਸ ਗੱਲ 'ਚੋਂ ਤੁਸੀਂ ਇੱਕ ਪਾਰਟ ਦੇਖ ਸਕਦੇ ਹੋ, ਫੀਅਰ ਫੈਕਟਰ। ਜਦੋਂ ਵੀ ਕੋਈ ਇਸ ਕਿਸਮ ਦਾ ਕਾਰਾ ਕੀਤਾ ਜਾਂਦਾ, ਕਰਵਾਇਆ ਜਾਂਦਾ, ਇੱਕ ਤਾਂ ਇਹ ਹੁੰਦਾ ਵੀ ਜਿਹੜੀ ਆਵਾਜ਼ ਵਿਕਣ ਵਾਲੀ ਨਹੀਂ ਹੈ, ਝੁਕਣ ਵਾਲੀ ਨਹੀਂ ਹੈ, ਮੁਖਰ, ਉਹਨੂੰ ਬੰਦ ਕਰ ਦਿਓ, ਤੇ ਦੂਸਰਿਆਂ ਦੇ ਲਈ ਇੱਕ ਡਰ ਪੈਦਾ ਕਰ ਦਿਓ, ਸਹਿਮ ਪੈਦਾ ਕਰ ਦਿਓ ਕਿ ਭਾਈ ਜੇ ਤੁਸੀਂ ਪ੍ਰੋਟੈਸਟ ਤੇ ਜਾਓਗੇ, ਆਵਾਜ਼ ਚੁੱਕੋਗੇ, ਖਾਲਿਸਤਾਨ ਦੀ ਗੱਲ ਕਰੋਗੇ, ਤੇ ਭਾਰਤੀ ਏਜੰਸੀਆਂ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਹੱਥ ਬੜੇ ਲੰਬੇ ਨੇ। ਹੁਣ ਕਿਉਂਕਿ ਪੋਲੀਟੀਕਲ ਜਿਹੜਾ ਇਸ ਪੀਰੀਅਡ 'ਚ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਅਸੀਂ ਦੇਖਦੇ ਹਾਂ, ਉਹ UK ਹੋਏ, ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਇਹਨਾਂ ਦੀ ਫਰਸਟ੍ਰੇਸ਼ਨ ਸਾਹਮਣੇ ਆਈ। ਈਵਨ ਆ ਜਿਹੜਾ ਪਾਰਟ ਇਹਨਾਂ ਨੇ ਅਜੇ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਉਸ ਝਾਕੀ ਨੂੰ ਲੈ ਕੇ ਜਿਹੜੀ ਬਰੈਂਪਟਨ ਦੇ ਨਗਰ ਕੀਰਤਨ 'ਚ ਇੰਦਰਾ ਗਾਂਧੀ ਨੂੰ ਸੋਧਣ ਦੀ ਜਿਹੜੀ ਹੈ, ਉਹ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦੀ ਪਿਕਚਰਸ ਨੇ ਲੱਗੀਆਂ ਹੋਈਆਂ ਜਾਂ ਪੇਂਟਿੰਗ ਹੈ, ਜਿਵੇਂ ਵੀ ਉਹ ਫਲੋਟ ਤਿਆਰ ਹੋਇਆ, ਔਰ ਉਹਦੇ 'ਚ ਵੀ ਬਰੈਂਪਟਨ ਦੇ ਮੇਅਰ ਨੇ ਕਿਹਾ ਕਿ ਜੀ ਬਿਲਕੁਲ ਇਹ ਕੋਈ ਹੇਟ ਕ੍ਰਾਈਮ ਨਹੀਂ ਹੈ, ਇਹ ਬਿਲੀਫ ਸਿਸਟਮ ਔਰ ਸੈਕਸ਼ਨ 2 ਚਾਰਟਰ ਆਫ ਰਾਈਟਸ ਦਾ ਹੱਕ ਦਿੰਦਾ ਹੈ। ਹੁਣ ਇਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਹੈ ਹਰ ਲੈਵਲ ਤੇ ਇਹਨਾਂ ਨੇ ਚਾਹਿਆ, ਔਰ ਰਿਪੀਟਡਲੀ ਅਜੇ ਜੈ ਸ਼ੰਕਰ ਪਿਛਲੇ ਹਫ਼ਤੇ ਕਹਿ ਕੇ ਹਟਿਆ ਕੈਨੇਡਾ ਨੂੰ ਦੇਖਣਾ ਚਾਹੀਦਾ ਹੈ, ਉਹ ਜਿਹੜਾ ਉਹ ਕਿਸ ਹੱਦ ਤੱਕ ਜਾ, ਔਰ ਇੰਟਰਫੇਰੈਂਸ ਦੀ ਗੱਲ ਅੱਗੇ ਤਾਂ ਇਹ ਹੁੰਦਾ ਸੀ ਜੀ ਕੌਣ ਕਿਹਦੇ ਕੋਲ ਕੀ ਸਬੂਤ ਹੈ। ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਵੀ ਇੰਡੀਆ ਜਿਹੜਾ ਉਹ ਇੰਟਰਫੇਅਰ ਕਰ ਰਿਹਾ ਕੈਨੇਡਾ ਦੇ ਮਾਮਲੇ। ਹੁਣ ਉਹ ਇੰਟਰਫੇਰੈਂਸ ਜਿਹੜੀ ਬਾਹਰ ਮੁਖੀ ਹੁੰਦੀ ਹੈ ਉਹ ਤਾਂ ਨਹੀਂ ਇੰਟਰਫੇਰੈਂਸ ਮੰਨੀ ਜਾਂਦੀ, ਉਹ ਤਾਂ ਇਹ ਕਰਦੇ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਕੈਨੇਡਾ ਨੇ ਕੋਈ ਇਸ ਕਿਸਮ ਦੀ ਖੇਡ ਇਹਨਾਂ ਦੀ ਬੇਨਕਾਬ ਕਰ ਦਿੱਤੀ, ਜਾਂ ਉਸ ਨੂੰ ਦੈਟ ਵਾਜ਼ ਸਟਾਪਡ ਇਨ ਦਾ ਬਿਗਨਿੰਗ, ਜਿਹੜੀ ਕਿ ਕੋਈ ਏਅਰ ਇੰਡੀਆ ਵਰਗੀ ਕਰਨਾ ਚਾਹੁੰਦੇ ਸੀ। ਔਰ ਇਸ ਲਈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਪਬਲਿਕਲੀ ਸਾਹਮਣੇ ਆਈ ਵੀ ਇੰਡੀਆ ਇੰਟਰਫੇਅਰ ਕਰ ਰਿਹਾ। ਇਹ ਸਿਰਫ ਪੋਲੀਟੀਕਲੀ ਤਾਂ ਉੱਥੇ ਦੀ ਕੰਜ਼ਰਵੇਟਿਵ ਪਾਰਟੀ ਨੂੰ ਬਿਲਟ ਕਰ ਰਹੇ ਨੇ, ਪੈਸੇ ਦੇ ਰਹੇ ਨੇ, ਔਰ ਕਿਸ ਲੈਵਲ ਤੱਕ ਜਾ ਚੁੱਕੇ ਨੇ। ਹੁਣ ਇਸ ਸਭ ਦੇ ਚੱਲਦੇ ਆ ਫਿਰ ਵੀ ਕਿਉਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਿੱਖ ਇਹਨਾਂ 4 ਮੁਲਕਾਂ 'ਚ ਖਾਸ ਤੌਰ 'ਤੇ ਜਿੱਥੇ ਇੱਕ ਪਾਵਰਫੁਲ ਲੌਬੀ ਬਣ ਕੇ ਉੱਭਰੇ ਨੇ, ਹੁਣ ਇਹਨਾਂ ਦੀ ਐਲੀਮੀਨੇਸ਼ਨ। ਔਰ ਅਸੀਂ ਪਾਕਿਸਤਾਨ ਤੋਂ ਜੇ ਗੱਲ ਸ਼ੁਰੂ ਕਰੀਏ ਕਿ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ, ਔਰ ਤੁਸੀਂ ਅੰਦਾਜ਼ਾ ਲਾਓ ਜੇ ਮਹੀਨਾ ਡੇਢ ਵੀ ਨਹੀਂ ਬੀਤਿਆ ਹੈ, ਔਰ ਜਿਸ ਅੰਦਾਜ਼ 'ਚ ਹਿਟਮੈਨ ਜਿਹੜੇ ਨੇ ਉਹਨਾਂ ਨੇ ਟਾਰਗੇਟ, ਔਰ ਬਿਲਕੁਲ ਕੋਈ ਸਬੂਤ ਨਹੀਂ ਛੱਡਿਆ ਹੈ, ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਔਰ ਨਾਲ ਦੀ ਨਾਲ ਅਸੀਂ ਜਿਹੜਾ ਇਹ ਦੇਖ ਰਹੇ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਇਹਨਾਂ ਦੇ ਹਵਾਲੇ ਨਾਲ ਇੰਡੀਆ ਟੁਡੇ 'ਚ ਖਬਰ, ਇਹਨਾਂ ਨੂੰ ਜ਼ਹਿਰ ਦੇਣ ਦੀ, ਅੰਮ੍ਰਿਤਪਾਲ ਸਿੰਘ ਸਕਿਜ਼ੋਫਰੇਨਿਕ ਔਰ ਡਿਪਰੈਸ਼ਨ, ਔਰ ਜਿਵੇਂ ਕਿ ਉਹ ਇੱਕ ਖਾਬੀ ਦੁਨੀਆ 'ਚ ਰਹਿੰਦਾ, ਇਹ ਉਹ ਹੈ ਜਿਹਨੂੰ ਕਿ ਜਿਹੜਾ ਉਹ ਫਿਨਿਸ਼ ਕਰ ਦਿੱਤਾ ਗਿਆ, ਆਵਾਜ਼ ਫਿਨਿਸ਼ ਕੀਤੀ ਗਈ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਸਿੱਖ ਕੌਂਸਲ UK ਦੀ ਸਟੇਟਮੈਂਟ ਦੀ ਗੱਲ ਕੀਤੀ ਹੈ, ਉਹਦੇ 'ਚ ਉਹਨਾਂ ਨੇ ਸਬੂਤਾਂ ਨਾਲ ਵੀ ਗੱਲ ਕੀਤੀ ਹੈ। 2 ਆਰਟੀਕਲ ਜਿਹੜੇ ਕਿ ਇੰਡੀਪੈਂਡੈਂਟ ਜਿਹੜੀ ਪਬਲੀਕੇਸ਼ਨ ਹੈ ਦਾ ਇੰਡੀਪੈਂਡੈਂਟ, ਉਹਦੇ ਵੀ ਨੇ, ਉਹਦਾ ਹੀ ਹਵਾਲਾ ਵੀ ਇਹਦੇ 'ਚ ਹੈ। ਪਰ ਉਹਦੇ ਜਦੋਂ ਉਹਨਾਂ ਨੇ ਕਿਹਾ ਕਿ ਸ਼ੌਕਿੰਗ ਡੈਥ ਆਫ ਸਿੱਖ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ, ਔਰ ਉਸ ਦੇ ਨਾਲ ਉਹਨਾਂ ਨੇ ਇਹ ਮੰਗ ਕੀਤੀ ਕਿ ਭਾਈ ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ। ਫਿਰ ਉਹਨਾਂ ਨੇ ਕਿਹਾ ਕਿ ਗਿਵਨ ਦਾ ਸਡਨ ਨੇਚਰ ਆਫ ਦਿਸ ਟ੍ਰੈਜਿਕ ਇਵੈਂਟ, ਇਟ ਇਜ਼ ਐਸੈਂਸ਼ੀਅਲ ਫॉर द एंटायर सिख कम्युनिटी टू बी रीअश्योर्ड दैट देयर वाज नो पॉलिटिकल मोटिवेशन बिहाइंड इट, कि भाई ये सियासी कत्ल नहीं है, और ये है। फिर उन्होंने कहा वी आर एक्चुअली अवेयर that such politically motivated incidents have occurred in the past as exemplified by the case of Alexander
ਲਿਵਿਨਕੇ ਇਨ 2006 ਹੁਣ ਇਹ ਕੇਸ ਬੜਾ ਹੋਇਆ ਕਿ ਵੀ ਕਿਵੇਂ ਜਿਹੜਾ ਉਸ ਨੂੰ ਪੋਇਜ਼ਨ ਦਿੱਤਾ ਗਿਆ। The European Court of Human Rights held the Kremlin responsible for assassination through radiation poisoning. A radiation poisoning है। Levensko was a former Russian intelligence official who defected to the West. कि वो आ गया सी इधर और उसका मर्डर करवाया गया और ਜਿਹੜਾ poison है वो radiation poisoning यूज़ की गई और इनू यूरोपियन कोर्ट ने ऑलरेडी रशिया ਨੂੰ ਇਸ ਦੇ ਲਈ ਜਿਹੜਾ ਜ਼ਿੰਮੇਵਾਰ ਦੱਸਿਆ। ਅੱਛਾ। ਫਿਰ ਮੋਰ ਓਵਰ a similar incident of poisoning took place in 2018 just 5 ਸਾਲ ਪਹਿਲਾਂ involving a former Russian individual as reported by ABC News और ਉਹਦਾ ਉਹਨਾਂ ਨੇ ਹਵਾਲਾ ਦਿੱਤਾ ਹੈ। Sergei Skripal and his daughter were deliberately poisoned just 5 years ago और the former double agent Sergei Skripal and his daughter Yulia were likely exposed to lethal nerve agent through the ventilation system of his car ਕਿ ਉਹ ਉਹਨਾਂ ਨੇ ਜਿਹੜਾ ਹੈ ਉਹਦੀ ਕਾਰ ਦੇ ਵੈਂਟੀਲੇਸ਼ਨ ਰਾਹੀਂ ਉਹ ਡਾਟਰ ਔਰ ਉਹਦੇ ਚੋਂ ਉਹਨਾਂ ਤੱਕ ਇਸ ਦਾ ਇਸਤੇਮਾਲ ਕੀਤਾ ਹੈ। According to reports in the US media, both individuals remain in critical condition in a hospital after being exposed to the nerve agent Novichok in Salisbury, UK 2 weeks ago। ਇਹ ਉਸ ਖਬਰ ਨੂੰ ਕੀਤਾ ਵੀ 2 ਹਫ਼ਤੇ ਜਿਹੜੇ ਨੇ ਇਹ ਵੀ ਜਿਹੜਾ ਉਹਨਾਂ ਨੇ ਨਰਵ ਏਜੰਟ ਯੂਜ਼ ਕੀਤਾ ਉਹਨਾਂ ਨੂੰ ਮਾਰਨ ਦੇ ਲਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਹਨਾਂ ਉਦਾਹਰਨਾਂ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਭਾਈ ਇਸ ਦੀ ਥੋਰੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੀਆਂ ਇੰਡੀਪੈਂਡੈਂਟ ਦੀਆਂ ਦੋਨੋਂ ਸਟੋਰੀਜ਼ ਨੇ ਹਾਲਾਂ ਮੈਂ ਉਹਨਾਂ ਦੇ ਪ੍ਰਿੰਟ ਆਊਟ ਕੱਢੇ ਹੋਏ ਨੇ ਔਰ ਲੰਬੀਆਂ ਸਟੋਰੀਜ਼ ਨੇ ਮੈਂ ਘੜੀਵਾਲ ਦੇਖ ਰਿਹਾ ਜਿਹੜੇ ਇੰਟਰਸਟਿਡ ਹੋਣ ਉਹ ਇਸ ਨੂੰ ਗੂਗਲ ਕਰਕੇ ਦੇਖ ਸਕਦੇ ਨੇ ਕਿਉਂਕਿ ਇੱਕ ਆਰਟੀਕਲ ਹੈ ਦਾ ਲੌਂਗ ਹਿਸਟਰੀ ਆਫ ਰਸ਼ੀਅਨ ਡੈਥਸ ਇਨ ਦਾ UK ਅੰਡਰ ਮਿਸਟੀਰੀਅਸ ਸਰਕਮਸਟੈਂਸਿਸ ਔਰ ਇਹ ਮਾਰਚ 6 2018 ਦੀ ਹੈ। Perhaps the most famous case is that of Bulgarian dissident Georgy Markov who was poisoned with an umbrella while waiting for a bus on ਈਵਨ ਇਹ ਜਿਹੜਾ ਇਸ ਦੇ ਵਿੱਚ ਛਤਰੀ ਦੇ ਨਾਲ ਜਦੋਂ ਖੜਾ ਵੇਟ ਕਰ ਰਿਹਾ ਇੱਕ ਜਿਹੜਾ ਉਹ ਫਾਰਮਰ ਸਪਾਈ ਸੀ ਉਸ ਨੂੰ ਜਿਹੜਾ ਉਹ ਰਿਫਿਊਜੀ ਬ੍ਰਿਟਨ ਦੇ ਵਿੱਚ ਸੀ ਉਹਨੂੰ ਕੱਢਿਆ ਗਿਆ ਸੀ ਲੇਕਿਨ ਉਹਨੂੰ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਮਾਫ ਕਰ ਦਿੱਤਾ ਪਰ ਜਿਨ੍ਹਾਂ ਹਾਲਾਤਾਂ 'ਚ ਉਹਨੂੰ ਮਾਰਿਆ ਗਿਆ। ਦੂਸਰਾ ਆਰਟੀਕਲ ਜਿਹੜਾ ਉਹ ਬੜੀ ਡੀਟੇਲ 'ਚ ਹੈ ਸੀਕ੍ਰੇਟ ਵੈਪਨਸ 6 ਰਸ਼ੀਆ ਲਿੰਕਡ ਸਸਪੀਸ਼ੀਅਸ ਡੈਥਸ ਔਨ ਬ੍ਰਿਟਿਸ਼ ਸੋਇਲ ਔਰ ਉਹਦੇ 'ਚ ਸਰਜਾਈ ਸਕਾਰਪਾਲ ਜਿਹਦਾ ਅਸੀਂ ਜ਼ਿਕਰ ਕੀਤਾ ਔਰ ਉਸ ਨੂੰ ਕਿਵੇਂ ਪੋਇਜ਼ਨ ਕੀਤਾ ਗਿਆ ਔਰ ਇਹ ਪੂਰੇ ਜਿਹੜੇ ਨੇ 6 ਰਸ਼ੀਆ ਨਾਲ ਜੁੜੇ ਹੋਏ ਏਜੰਟ ਉਹਨਾਂ ਦੀਆਂ ਡੀਟੇਲਸ ਕਹਾਣੀਆਂ ਨੇ ਕਿ ਕਿਵੇਂ ਰਸ਼ੀਅਨ KGB ਨੇ ਉਹਨਾਂ ਨੂੰ ਟਾਰਗੇਟ ਕੀਤਾ ਨਰਵ ਗੈਸ ਵੀ ਯੂਜ਼ ਅੰਬ੍ਰੈਲਾ ਪੋਇਜ਼ਨ ਰੇਡੀਏਸ਼ਨ ਵੀ ਔਰ ਜਿਵੇਂ ਅਸੀਂ ਸਤਲੁਜ TV ਨੇ ਪੋਲੋਨੀਅਮ ਪੋਇਜ਼ਨ ਦਾ ਜ਼ਿਕਰ ਕੀਤਾ ਸੀ ਇਹ ਸਾਰੇ ਹੀ ਤਰੀਕੇ ਨੇ। ਸੋ ਇਹ ਜਿਸ ਅੰਦਾਜ਼ ਦੇ ਵਿੱਚ ਔਰ ਜਿਸ ਤੇਜ਼ੀ ਦੇ ਨਾਲ ਔਰ ਜਿਵੇਂ ਇੰਡੀਅਨ ਹੁਣ ਜੇ ਇਹ ਰਸ਼ੀਅਨ KGB ਕਰ ਰਹੀ ਹੈ ਤੇ ਉਸ ਦੀ ਖਬਰ ਰਸ਼ੀਆ ਦੇ ਇੱਕ ਪ੍ਰਵਦਾ ਜਾਂ ਕਿਸੇ 'ਚ ਪਹਿਲਾਂ ਹੀ ਲੱਗ ਜਾਂਦੀ ਹੈ ਕਿ ਇਹਨਾਂ ਨੂੰ ਜਿਹੜਾ ਹੋਏਗਾ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਕਿਹਨੇ ਕੀਤਾ। ਹੁਣ ਜਿਸ ਅੰਦਾਜ਼ 'ਚ ਇੰਡੀਆ ਟੂਡੇ ਨੇ ਪੋਇਜ਼ਨਿੰਗ ਅਵਤਾਰ ਸਿੰਘ ਖੰਡਾ ਦੀ ਗੱਲ ਕੀਤੀ ਔਰ ਕਰਵਾਈ ਵੀ ਉਹਨਾਂ ਨੇ ਇੱਕ ਸਿੱਖ ਜਰਨਲਿਸਟ ਬੀਬੀ ਰਾਹੀਂ ਪ੍ਰੀ ਪਲਾਨ ਜਦੋਂ ਕਿ ਇੰਗਲੈਂਡ 'ਚ ਇਸ ਦੀ ਅਜੇ ਹਾਂ ਔਰ ਜਿਹੜੀ ਖਬਰ ਸਾਨੂੰ ਵੀ ਕੱਲ ਜਿੰਨੀ ਕੁ ਆਈ ਸੀ ਉਹਦੇ 'ਚ ਇਹ ਸੀ ਕਿ ਜੀ ਸ਼ਾਇਦ ਉਹਨਾਂ ਨੂੰ ਲਿਊਕੀਮੀਆ ਬਲੱਡ ਕੈਂਸਰ ਹੈ ਉਹ ਲਾਸਟ ਸਟੇਜ ਤੇ ਡਿਟੈਕਟ ਹੋਇਆ ਔਰ ਸੋ ਇਹ ਸਾਰੇ ਹੀ ਇਸ਼ਾਰੇ ਜਿਵੇਂ ਅਸੀਂ ਅਕਸਰ ਜਦੋਂ ਤੁਹਾਡੇ ਕੋਲ ਸਿੱਧੇ ਸਬੂਤਾਂ ਏਜੰਸੀਆਂ ਦੇ ਕੰਮਾਂ ਦੇ ਕੀ ਹੋਣਗੇ ਉਹ ਅਮਰੀਕਨ ਐਕਸਪ੍ਰੈਸ਼ਨ ਹੈ ਕਿ ਵਟ ਲੁਕਸ ਲਾਈਕ ਏ ਡਕ ਕੁਐਕਸ ਲਾਈਕ ਏ ਡਕ ਵਾਕਸ ਲਾਈਕ ਏ ਡਕ ਇਜ਼ ਏ ਡਕ ਕਿ ਭਾਈ ਇਹ ਡਕ ਟੈਸਟ ਹੈ ਔਰ ਇਸ ਪਾਰਟ ਤੋਂ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਜੇ ਤੁਸੀਂ ਇਸ ਸਾਰੇ ਨੂੰ ਉਹਨਾਂ ਦਾ ਮੀਡੀਆ ਉਹਨਾਂ ਦੀ ਰਿਜੋਇਸਿੰਗ ਔਰ ਉਹਨਾਂ ਦੀ ਆਲਰੇਡੀ ਫੇਲਿਅਰ ਜਿਹੜੀ ਚਾਰੋਂ ਮੁਲਕਾਂ 'ਚ ਪੋਲੀਟੀਕਲੀ ਜਿਹੜਾ ਖਾਲਿਸਤਾਨ ਦੀ ਆਵਾਜ਼ ਨੂੰ ਸੁਪਰੈਸ ਕਰਨ 'ਚ ਨਾਕਾਮਯਾਬੀ ਹੈ ਉਸ ਤੋਂ ਮੈਨੂੰ ਲੱਗਦਾ ਵੀ ਇਹਨਾਂ ਨੇ ਆਲਰੇਡੀ ਜਿਹੜਾ ਵਿਦਨ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਉਹਨਾਂ ਨੇ ਲੋਕਲੀ ਉਹਨਾਂ ਦੇ ਉਹ ਤਾਂ ਪੋਲੀਟੀਕਲੀ ਓਵਰਗਰਾਊਂਡ ਕੰਮ ਕਰਨ ਵਾਲੇ ਸੀ ਇੱਥੇ ਵੀ ਅਵਤਾਰ ਸਿੰਘ ਖੰਡਾ ਓਵਰਗਰਾਊਂਡ ਸੀ ਪਰ ਉਹ ਜਿਹੜਾ ਉਹਨਾਂ ਦੀ ਕਿਲਰ ਗੈਂਗ ਹੈ
ਔਰ ਕਿਲਰ ਟੈਕਟਿਕ ਨੇ ਉਹ ਹੁਣ ਡਾਇਸਪੋਰਾ 'ਚ ਵੀ ਆ ਗਏ ਨੇ ਔਰ ਇਸ ਤੋਂ ਹੁਣ ਕਿਵੇਂ ਕੀਤਾ ਜਾਣਾ ਅੱਜ ਬਹੁਤ ਸਾਰੀਆਂ ਜਿਨ੍ਹਾਂ ਦੇ ਵੀਰਾਂ ਦੀਆਂ ਕਾਲਾਂ ਵੀ ਆਈਆਂ ਅੱਛਾ। ਉਹਨਾਂ ਦਾ ਇਹ ਸੀ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਇੰਟੈਲੈਕਚੁਅਲ ਜਾਂ ਸੋਚਵਾਨ ਉਹ ਬੈਠ ਕੇ ਸਿਰ ਜੋੜ ਕੇ ਇਸ ਦਾ ਕੋਈ ਨਾ ਕੋਈ ਜਿਹੜਾ ਤੋੜ ਲੱਭਣ। ਬਿਲਕੁਲ। ਮੈਂ ਕਿਹਾ ਵੀ ਤੋੜ ਤਾਂ ਫਿਰ ਜਵਾਬੀ ਹੁੰਦਾ ਹੈ। ਉਹ ਕਿਵੇਂ ਹੋਏਗਾ ਕੀ ਹੋਏਗਾ ਲੇਕਿਨ ਇਸ ਬਾਰੇ ਮੈਨੂੰ ਕੋਈ ਜਿਹੜਾ ਸ਼ੱਕ ਨਹੀਂ ਹੈ ਸ਼ੱਕ ਸ਼ੁਬਾ ਨਹੀਂ ਹੈ ਕਿ ਇਹ ਕੰਮ ਜਿਹੜਾ ਹੈ ਇਹ ਇਹਨਾਂ ਨੇ ਹੁਣ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਸਾਇਲੈਂਟ ਕਰਨ ਦੇ ਲਈ ਜਿਹੜਾ ਹੈ ਸ਼ੁਰੂ ਕਰਤਾ। ਹਾਂ ਬਿਲਕੁਲ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।